मैं हाँ जी इलियास घुम्मन। अज असी गल करांगे पानियां दे मसलियां ते। देखो ये किन्ने ही दुख वाली गल है कि काला बाग डैम बनन लगा तो ओदी भी धक्केजोरी बाहर दियां ताकतां दी शह दे उत्ते बड़ी जोर नाल मुखालफत की गई और हीर उस प्रोग्राम नूं जिहड़ा पूरे पाकिस्तान दे फायदे लई सी। ਉਹਦੇ ਵਿੱਚ ਸਰਹੱਦ ਦਾ ਵੀ ਫਾਇਦਾ ਸੀ, ਉਹਦੇ ਵਿੱਚ ਸਿੰਧ ਦਾ ਵੀ, ਬਲੋਚਿਸਤਾਨ ਦਾ ਵੀ, ਉਹਦੇ ਵਿੱਚ ਪੰਜਾਬ ਦਾ ਹੋਰੇ ਵਿੱਚ ਸੀ ਫਾਇਦਾ। ਲੇਕਿਨ ਉਹਨੂੰ ਵੀ ਜ਼ਬਰਦਸਤੀ ਕਿ ਇਹਨੇ ਪੰਜਾਬ ਦੇ ਇਲਾਕੇ ਵਿੱਚ ਕਿਉਂ ਬਣੇ ਇਹ ਕਾਲਾ ਬਾਗ ਡੈਮ। ਉਹੋ ਹੀ ਹਾਲ ਹੁਣ ਫਿਰ 6 ਨਹਿਰਾਂ ਦੇ ਹਵਾਲੇ ਨਾਲ ਹੋ ਰਿਹਾ ਕਿ ਇਹ ਕਿਉਂ ਬਣਾਈਆਂ ਜਾ ਰਹੀਆਂ ਨੇ। ਅਤੇ ਦੂਜੇ ਪਾਸੇ ਮੈਂ ਵੇਖਣਾ ਕਿ ਸਾਡੇ ਜਿਹੜੇ ਟੀ.ਵੀ. ਚੈਨਲ ਨੇ ਪ੍ਰਾਈਵੇਟ ਹੋਣ ਜਾਂ ਦੂਜੇ ਸੋਸ਼ਲ ਮੀਡੀਆ ਦੇ ਚੈਨਲ ਬਣੇ ਨੇ, ਉਹਨਾਂ 'ਤੇ ਵੀ ਬੜੇ ਹੀ ਗਲਤ ਅੰਦਾਜ਼ ਨਾਲ ਇਸ ਨੂੰ ਵੀ ਮਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯਾਨੀ ਜਿਹੜਾ ਵੀ ਕੋਈ ਕੰਮ ਪਾਕਿਸਤਾਨ ਦੇ ਫਾਇਦੇ ਲਈ ਹੋਵੇ, ਪੰਜਾਬ ਦਾ ਤਾਂ ਬਾਅਦ ਦੀ ਗੱਲ ਹੈ ਫਾਇਦਾ, ਉਸ ਨੂੰ ਰੋਕਿਆ ਜਾਂਦਾ ਹੈ ਜਾਣ ਬੁੱਝ ਕੇ। ਹੁਣ ਅਸੀਂ ਵੇਖੀਏ ਕਿ ਅਸਲ ਵਿੱਚ ਹੈ ਕੀ ਮਸਲਾ। ਇਹ 6 ਨਹਿਰਾਂ ਜਿਹੜੀਆਂ ਨੇ ਇਹਨਾਂ ਦਾ ਮਕਸਦ ਇਹ ਵੇ ਕਿ ਚੂਲਿਸਤਾਨ ਦੇ ਵਿੱਚ ਕੋਈ 4.8 ਮਿਲੀਅਨ ਯਾਨੀ 48 ਲੱਖ ਏਕੜ ਦਾ ਜਿਹੜਾ ਬਿਲਕੁਲ ਬੇਆਬਾਦ ਬੰਜਰ ਇਲਾਕਾ ਪਿਆ ਹੈ, ਉਹਨੂੰ ਆਬਾਦ ਕਰਕੇ ਕਾਰਪੋਰੇਟ ਫਾਰਮਿੰਗ ਕੀ ਹੁੰਦੀ ਹੈ? ਜਿਵੇਂ ਅਸੀਂ ਆਮ ਸਾਡੀ ਜਿਹੜੀ ਇਹ ਜ਼ਿਮੀਂਦਾਰ ਆ ਉਹਦੇ ਵਿੱਚ ਏਕੜ ਤੋਂ ਕਮਾਨ ਤੋਂ ਵਿਗੇ ਤੋਂ ਜਿਹੜੀ ਵਾਹੀ ਸ਼ੁਰੂ ਹੁੰਦੀ ਏ। ਲੇਕਿਨ ਇਹਦੇ ਵਿੱਚ ਜਿਹੜਾ ਹੁੰਦਾ ਇਹ ਵੱਡੇ ਵੱਡੇ ਰਕਬੇ ਬਣਾਏ ਜਾਂਦੇ ਨੇ ਤਾਂ ਕਿ ਵੱਡੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਉਸ ਰਕਬੇ ਦੇ ਵਿੱਚ ਚੱਲ ਕੇ ਅਤੇ ਉਹ ਵਾਹੀ ਬੀਜੀ ਜਿਹੜੀ ਹੈ ਉਹ ਜਦੀਦ ਸਾਇੰਸੀ ਤਰੀਕਿਆਂ ਨਾਲ ਕਰੇ ਔਰ ਉਹਦਾ ਹੀ ਅੱਜ ਕੱਲ੍ਹ ਫਾਇਦਾ ਹੈ। ਯਾਨੀ ਪੂਰੀ ਦੁਨੀਆ ਦੇ ਵਿੱਚ ਕਾਰਪੋਰੇਟ ਫਾਰਮਿੰਗ ਜਿਹੜੀ ਹੈ ਉਹ ਹੀ ਫਿਊਚਰ ਹੈ, ਉਹ ਹੀ ਮੁਸਤਕਬਲ ਹੈ, ਉਹ ਹੀ ਆਉਂਦੀ ਭਲਕ ਦਾ ਕਹਿ ਲਓ ਕਿ ਜ਼ਰਾਇਤ ਨੂੰ, ਵਾਹੀ ਬੀਜੀ ਨੂੰ ਔਰ ਇੱਥੇ ਦੀਆਂ ਜਿਹੜੀਆਂ ਜ਼ਰੀ ਲੋੜਾਂ ਨੇ, ਜਿਹੜੀਆਂ ਇੱਥੇ ਜਿਨਸਾਂ ਨੇ ਉਹਨਾਂ ਨੂੰ ਪੈਦਾ ਕਰਨ ਦਾ ਜਿਹੜਾ ਤਰੀਕਾ ਹੈ ਉਹ ਹੀ ਵਾਹਦ ਹੁਣ ਰਹਿ ਗਿਆ। ਇਹਦੇ ਨਾਲ ਕੱਲ੍ਹ ਨੂੰ ਜਿਹੜਾ ਹੈ ਵੇਖਣਾ ਤੁਸੀਂ ਕਿ ਜਿੱਥੇ ਪੂਰੀ ਦੁਨੀਆ ਵਿੱਚ ਖਾਣ ਪੀਣ ਵਾਲੀਆਂ ਸ਼ੈਵਾਂ ਦਾ ਕਮੀ ਥੋੜ੍ਹ ਹੁੰਦੀ ਜਾ ਰਹੀ ਹੈ, ਉਹਦੇ ਨਾਲ ਹੀ ਜਿਹੜਾ ਉਹ ਇਹਦਾ ਹੱਲ ਨਿਕਲੇਗਾ ਕਿ ਜਿਹੜੀਆਂ ਬੇਆਬਾਦ ਪਈਆਂ ਨੇ ਜ਼ਮੀਨਾਂ ਉਹਨਾਂ ਨੂੰ ਆਬਾਦ ਕੀਤਾ ਜਾਏ। ਇਹਦੇ ਵਿੱਚ ਇਹ ਇਲਾਕਾ ਜਿਹੜਾ ਇਹਦੇ ਵਿੱਚ 19 ਲੱਖ ਹੈਕਟਰ ਉਹ ਏਰੀਆ ਬਣ ਜਾਂਦਾ ਹੈ ਜਿਹਦੇ ਵਿੱਚ ਜਿਹੜੀ ਇਹ ਕਾਰਪੋਰੇਟ ਫਾਰਮਿੰਗ ਹੋਵੇਗੀ। ਇਹਦੇ ਵਿੱਚ ਬਾਹਰ ਦੇ ਵੀ ਸਾਡੇ ਜਿਹੜੇ ਦੋਸਤ ਮੁਲਕ ਨੇ ਉਹ ਵੀ ਸ਼ਾਮਿਲ ਹੋ ਰਹੇ ਨੇ ਕਿ ਤਾਂ ਕਿ ਪਾਕਿਸਤਾਨ ਖੁਦ ਕਫੀਲ ਹੋਏ ਜ਼ਰਾਇਤ ਵੱਲੋਂ ਵੀ ਔਰ ਵਾਹੀ ਬੀਜੀ ਵੱਲੋਂ ਔਰ ਖਾਣ ਵਾਲੀਆਂ ਜਿਨਸਾਂ ਦੇ ਹਵਾਲੇ ਨਾਲ। ਔਰ ਇਹਦੇ ਵਿੱਚ ਅਸੀਂ ਕਹਿ ਕੀ ਰਹੇ ਹਾਂ ਜਾਂ ਪੰਜਾਬ ਦੀ ਜਿਹੜੀ ਇਹ ਗੱਲ ਜਿਹੜੀ ਹੋ ਰਹੀ ਹੈ ਉਹ ਕੀ ਹੈ ਕਿ ਅਸੀਂ ਇਹ ਆਪਣੇ ਹਿੱਸੇ ਦੇ ਪਾਣੀ ਦੇ ਵਿੱਚੋਂ ਕਿਸੇ ਦੀ ਅਸੀਂ ਗੱਲ ਹੀ ਨਹੀਂ ਕਰਦੇ। ਜਿਹੜਾ ਪੰਜਾਬ ਦਾ ਹਿੱਸਾ ਹੈ ਜਿਹਦੇ ਵਿੱਚ ਹੁਣ ਤੱਕ 35% ਤੱਕ ਥੋੜ ਹੋ ਚੁੱਕੀ ਹੈ ਪੰਜਾਬ ਦੇ ਪਾਣੀ ਵਿੱਚ, ਹਾਲਾਂ ਸਿੰਧ ਦੀ ਸਿਰਫ 3% ਹੈ। 35% ਘੱਟ ਆਪਣੇ ਹਿੱਸੇ ਤੋਂ ਪਾਣੀ ਮਿਲਦਾ ਪਿਆ ਪੰਜਾਬ ਨੂੰ। ਅਸੀਂ ਜਿਹੜੇ ਪੰਜਾਬ ਵਾਲੇ ਆ ਇਹ ਕਹਿ ਰਹੇ ਹਾਂ ਕਿ ਇਹ ਜਿਹੜਾ ਆਪਣਾ ਹਿੱਸਾ ਭਾਵੇਂ ਸਾਨੂੰ 35% ਘੱਟ ਪਿਆ ਮਿਲਦਾ ਹੈ ਆਪਣੇ ਹਿੱਸੇ ਤੋਂ, ਉਹਦੇ ਵਿੱਚੋਂ ਅਸੀਂ ਜਿਹੜਾ ਉਹ ਨਹਿਰਾਂ ਨਿਕਲਣਗੀਆਂ ਔਰ ਉਹ ਇਸ ਚੂਲਿਸਤਾਨ ਦੇ ਏਰੀਏ ਵਿੱਚ ਜਾ ਕੇ ਸੈਰਾਬ ਕਰਨਗੀਆਂ, ਉੱਥੇ ਪਾਣੀ ਦੀ ਜਿਹੜੀ ਇਹ ਲੋੜ ਉਹਨੂੰ ਪੂਰੀਆਂ ਕਰਨਗੀਆਂ। ਇਸ ਲਈ ਅਸੀਂ ਪੂਰੀ ਹਮਾਇਤ ਕਰਨੇ ਆ ਇਸ ਪ੍ਰੋਜੈਕਟ ਦੀ ਔਰ ਇਹਦੇ ਵਿੱਚ ਪੂਰੀ ਸਾਡੀ ਸਰਕਾਰ ਨੂੰ ਹਿੰਮਤ ਦੇ ਨਾਲ ਇਹ ਨਹਿਰਾਂ ਬਣਾਉਣੀਆਂ ਚਾਹੀਦੀਆਂ ਨੇ। ਸਾਡੇ ਅਦਾਰੇ ਜਿਹੜੇ ਨੇ ਉਹ ਵੀ ਇਹਦੇ ਵਿੱਚ ਪੂਰਾ ਹਿੱਸਾ ਪਾਉਣ ਤਾਂ ਕਿ ਅਸੀਂ ਇਹ ਬੜੇ ਹੀ ਕਾਮਯਾਬੀ ਨਾਲ ਇਹ ਜਿਹੜਾ ਕਾਰਪੋਰੇਟ ਫਾਰਮਿੰਗ ਇਹਨੂੰ ਕਾਮਯਾਬ ਕਰਵਾਈਏ। ਅਤੇ ਜਿਹੜੇ 50-50 60-60 ਬੰਦਿਆਂ ਦਾ ਜਲੂਸ ਨਿਕਲਦਾ ਪਿਆ ਇਹਨੂੰ ਬਿਲਕੁਲ ਨਜ਼ਰਅੰਦਾਜ਼ ਕਰੋ। ਅਸੀਂ ਪਾਕਿਸਤਾਨ ਦੇ ਹੱਕ ਵਿੱਚ ਹਾਂ, ਅਸੀਂ ਹਰ ਸੂਬੇ ਦੇ ਹੱਕ ਵਿੱਚ ਹਾਂ, ਲੇਕਿਨ ਇਹ ਨਹੀਂ ਅਸੀਂ ਚਾਹੁੰਦੇ ਕਿ ਕੋਈ ਪੰਜਾਬ ਦਾ ਹੱਕ ਮਾਰੇ। ਅਸੀਂ ਆਪਣਾ ਪਾਣੀ
ਤੇ ਫਿਰ ਦੂਜੀ ਗੱਲ ਅਸੀਂ ਇਹ ਵੀ ਕਹਿੰਦੇ ਆ ਕਿ ਬਾਰਿਸ਼ ਦਾ ਵੀ ਜਿਹੜਾ ਪਾਣੀ ਹੈ ਉਹ ਵੀ ਉੱਥੋਂ ਤੱਕ ਪਹੁੰਚਾਇਆ ਜਾਏਗਾ ਔਰ ਉਹਦੇ ਨਾਲ ਇਹ ਕਾਰਪੋਰੇਟ ਫਾਰਮਿੰਗ ਹੋਏਗੀ। ਇਹ ਜ਼ਰੂਰ ਬਣੇਗਾ ਜੀ, ਚੁਲਸਤਾਨ ਆਬਾਦ ਜ਼ਰੂਰ ਹੋਵੇਗਾ। ਔਰ ਅਸੀਂ ਹਮੇਸ਼ਾ ਕਹਿੰਦੇ ਆ ਕਿ ਜਿਵੇਂ ਪੰਜਾਬ ਤੇ ਪੰਜਾਬੀ ਵਸੇ ਪੂਰਾ ਪਾਕਿਸਤਾਨ।